देखो जी, सुनंदा शर्मा मेरे को म्यूजिक कराने वास्ते आए थे 2 गीत। उन्होंने मैं 2 गाने पहले स्टार्टिंग उन्होंने मेरे को हुई है। अजकल मेरे परिवार के हालात जो काफ़ी ख़राब हो चुके हैं, क्योंकि मेरा अपना म्यूजिक का काम मतलब बिल्कुल बंद हो चुका है। तो बड़ी मुश्किल दे विच मेरी लाइफ चल रही है और मैनू मजबूरी च बाहर किसी होर जगह पर जॉब करनी पै रही है। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਇਹਨਾਂ ਗਲੀਆਂ ਚੋਂ ਨਿਕਲ ਕੇ ਅੱਜ ਕਈ ਨਾਮਵਰ ਗਾਇਕ ਬੁਲੰਦੀਆਂ ਛੂ ਰਹੇ ਨੇ। ਉਹਨਾਂ ਵਿੱਚੋਂ ਸੁਨੰਦਾ ਸ਼ਰਮਾ ਵੀ ਇੱਕ ਨਾਮਵਰ ਗਾਇਕ ਹੈ, ਜਿਸ ਨੇ ਲਖਵਿੰਦਰ ਖੇਰਾ ਕੋਲੋਂ 7 ਮਹੀਨੇ ਗਾਇਕੀ ਸਿੱਖੀ ਅਤੇ ਅੱਜ ਕਿਸੇ ਚੰਗੇ ਮੁਕਾਮ ਤੇ ਪਹੁੰਚੀ ਹੈ। ਪਰ ਉਸਤਾਦ ਉੱਥੇ ਦਾ ਉੱਥੇ ਆਪਣੇ ਪਰਿਵਾਰ ਦੇ ਨਾਲ ਗਰੀਬੀ ਨਾਲ ਲੜ ਰਿਹਾ ਹੈ। ਹਾਲਾਤ ਇੰਨੇ ਕੁ ਮਾੜੇ ਹੋਏ ਨੇ ਕਿ ਰੋਟੀ ਨੂੰ ਵੀ ਤਰਸਦੇ ਨੇ। ਪਰ ਕਿਸੇ ਵੀ ਨਾਮਵਰ ਗਾਇਕ ਕੋਲੋਂ ਆਪਣੇ ਉਸਤਾਦ ਲਈ ਕੁਝ ਅਜਿਹਾ ਨਹੀਂ ਕੀਤਾ ਗਿਆ ਜਿਸ ਨਾਲ ਉਹ ਵੀ ਆਪਣੇ ਪਰਿਵਾਰ ਨੂੰ ਚਲਾ ਸਕੇ। ਤਾਲੀਮ ਲੈ ਕੇ ਆਪ ਤਾਂ ਬੁਲੰਦੀਆਂ ਨੂੰ ਛੂ ਰਹੇ ਨੇ, ਪਰ ਉਸਤਾਦ ਅੱਜ ਵੀ ਉਸ ਮਲਬੇ ਰੂਪੀ ਘਰ ਵਿੱਚ ਆਪਣੇ ਪਰਿਵਾਰ ਨਾਲ ਜ਼ਿੰਦਗੀ ਕੱਟ ਰਿਹਾ ਅਤੇ ਆਸ ਲਾਈ ਬੈਠਾ ਹੈ ਕਿ ਉਸ ਰੱਬ ਉੱਤੇ ਸ਼ਾਇਦ ਕੋਈ ਫਰਿਸ਼ਤਾ ਉਹਨਾਂ ਦੀ ਜ਼ਿੰਦਗੀ ਵਿੱਚ ਭੇਜੇ ਜੋ ਉਹਨਾਂ ਦੀ ਦੁੱਖਾਂ ਭਰੀ ਜ਼ਿੰਦਗੀ ਬਦਲ ਸਕੇ। देखो जी, सुनंदा शर्मा मेरे को म्यूजिक कराने वास्ते आए थे 2 गीत। उन्होंने मैं 2 गाने पहले स्टार्टिंग उन्होंने मेरे को हुई है और 6-7 महीने उन्होंने मेरे को इत्थे कोचिंग लाई है म्यूजिक की। तो बाकी अजकल मेरे परिवार के हालात जोड़े काफ़ी ख़राब हो चुके हैं, क्योंकि मेरा अपना म्यूजिक का काम जो बिल्कुल बंद हो चुका है। तो बड़ी मुश्किल दे विच मेरी लाइफ चल रही है और मैनू मजबूरी च बाहर किसी होर जगह पर जॉब करनी पै रही है और अजे तक मेरी लाइफ जी मतलब ट्रैक पे नहीं आई। बड़ी मुश्किल आ। ਹੋਰ ਵੀ ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਤੋਂ ਇਲਾਵਾ ਵੀ ਕਿਸੇ ਨੇ ਕਦੀ ਤੁਹਾਡੇ ਨਾਲ ਕੋਈ ਟਾਈਮ ਐਕਸਪੈਂਡ ਕੀਤਾ ਹੋਏ, ਕੋਈ ਹੋਰ ਗਾਇਕਾਂ ਨਾਲ? ਹੋਰ ਜਿੱਦਾਂ ਰਣਜੀਤ ਬਾਵਾ ਜੀ ਮੇਰੇ ਗੁਰ ਭਾਈ ਛੋਟਾ ਮੇਰੇ ਤੋਂ, ਅਸੀਂ ਇੱਥੇ ਸ਼ਮੀ ਖਾਨ ਭਾਜੀ ਹੁੰਦੇ ਸੀਗੇ, ਉਹਨਾਂ ਦੇ ਦਫ਼ਤਰ ਦੇ ਵਿੱਚ ਆਪਾਂ ਰਿਆਜ਼ ਕਰਦੇ ਸੀਗੇ, ਉਹਨਾਂ ਕੋਲ ਸਿੱਖਦੇ ਸੀਗੇ। ਹੋਰ ਕਾਫੀ ਮੈਂ ਜਿੱਦਾਂ ਗੀਤਾ ਜੈਲਦਾਰ ਕੇ ਸਮੱਖਣ, ਡਾਕਟਰ ਹਰਵਿੰਦਰ ਬਿੰਦੂ ਜੀ ਜਲੰਧਰ ਤੋਂ, ਉਹਨਾਂ ਦੇ ਮੈਂ ਗਾਣਿਆਂ ਦੇ ਮਿਊਜ਼ਿਕ ਵੀ ਕੀਤੇ ਨੇ। ਹੋਰ ਵੀ ਮੁੰਡਾ ਕਿਚਨਪ੍ਰੀਤ ਬਾਜਵਾ ਆਸਟ੍ਰੇਲੀਆ, ਉਹਨਾਂ ਨੂੰ ਵੀ ਮੈਂ ਇੱਥੋਂ ਮਿਊਜ਼ਿਕ ਕਰਕੇ ਆਸਟ੍ਰੇਲੀਆ ਭੇਜਦਾ ਬਸ। ਤੁਹਾਨੂੰ ਕੋਈ ਫੋਨ ਕਾਲ ਜਾਂ ਕੋਈ ਕਿਸੇ ਤਰ੍ਹਾਂ ਦਾ ਕਿਸੇ ਨਾਮਵਰ ਸਿੰਗਰ ਨੇ ਜਿਨ੍ਹਾਂ ਦੇ ਤੁਹਾਡੇ ਸ਼ਾਗਿਰਦ ਰਹੇ ਨੇ, ਉਹਨਾਂ ਨੇ ਕੋਈ ਬਾਤ ਪੁੱਛੀ ਤੁਹਾਡੀ? ਦੇਖੋ ਜੀ, ਅੱਜ ਤੱਕ ਤਾਂ ਕਿਸੇ ਦਾ ਫੋਨ ਕਾਲ ਨਹੀਂ ਆਇਆ ਮੈਨੂੰ, ਤੇ ਨਾ ਹੀ ਕਿਸੇ ਨੇ ਮੇਰੀ ਬਾਂਹ ਫੜੀ ਹੈ। ਬਸ ਉਹਨਾਂ ਨੇ ਮੇਰਾ ਕਾਫੀ ਬੰਦੇ ਕੋਈ ਕਹਿ ਸਕਦਾ ਵੀ ਉਹਨਾਂ ਨੇ ਮੇਰਾ ਮਿਸਯੂਜ਼ ਕੀਤਾ ਹੈ। ਮੇਰੇ ਟੈਲੈਂਟ ਦੇ ਥਰੂ ਉਹਨਾਂ ਨੇ ਮੇਰੇ ਕੋਲ ਹੈਲਪ ਲਈ ਹੈ, ਪਰ ਬਾਅਦ 'ਚ ਮੇਰੀ ਉਹਨਾਂ ਬਾਤ ਨਹੀਂ ਪੁੱਛੀ ਕਿਸੇ ਨੇ। ਅਜਿਹੇ ਸ਼ਾਗਿਰਦਾਂ ਨੂੰ ਜਾਂ ਅਜਿਹੇ ਲੋਕਾਂ ਨੂੰ ਕੀ ਮੈਸੇਜ ਦਿੰਦੇ ਹੋ ਕਿ ਜਿਹੜੇ ਆਪਣੇ ਗੁਰੂ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਦੇ ਨੇ ਲਾਸਟ ਟਾਈਮ? ਬਸ ਮੈਂ ਇਹੀ ਕਹਿਣਾ ਜੀ ਕਿ ਇਨਸਾਨ ਨੂੰ ਨਮਕ ਹਰਾਮ ਨਹੀਂ ਕਰਨੀ ਚਾਹੀਦੀ। ਇਹ ਵੀ ਜਿੱਥੇ ਤੁਹਾਨੂੰ ਕੋਈ ਬੰਦਾ ਰੋਟੀ ਖਵਾਲਦਾ ਉਹਦੀ ਥਾਲੀ ਦੇ ਵਿੱਚ ਛੇਦ ਨਹੀਂ ਕਰਨਾ ਚਾਹੀਦਾ। ਜੇ ਤੁਹਾਡੀ ਕਹਿੰਦੇ ਤੁਹਾਡੀ ਹੈਲਪ ਕੀਤੀ ਆ ਔਖੇ ਵੇਲੇ, ਤਾਂ ਤੁਹਾਨੂੰ ਵੀ ਉਸ ਦੀ ਬਾਂਹ ਜ਼ਰੂਰ ਫੜਨੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਜ਼ ਟੀਵੀ, ਆਸਟ੍ਰੇਲੀਆ।